ਜਾਣ-ਬੁੱਝ ਕੇ ਕਿਹਾ ਕਿ ਨਹੀਂ ਤੇਰਾ ਸਾਹ ਚੈੱਕ ਕਰਨਾ ਤੇ ਸਾਹ ਚੈੱਕ ਕਰਨ ਦੇ ਬਹਾਨੇ ਕਹਿੰਦੇ ਕਿ ਉਹ ਜਾਣ ਕੇ ਮੇਰੇ ਛਾਤੀ ਤੇ ਹੱਥ ਫੇਰਦਾ ਰਿਹਾ। ਹੈਰਾਨ ਵੀ ਹੋ ਗਈ, ਘਬਰਾ ਵੀ ਗਈ ਤੇ ਮੈਂ ਵਿਰੋਧ ਕੀਤਾ ਤੇ ਕਹਿੰਦੀ ਮੈਨੂੰ ਕਹਿੰਦਾ ਕਿ ਕੋਈ ਨਾ ਤੇਰਾ ਕੈਰੀਅਰ ਸੈੱਟ ਹੋ ਜੂ, ਤੂੰ ਮੈਨੂੰ ਸੈੱਟ ਕਰ ਦੇ। ਕਿ ਕੀ ਭਾਜਪਾਈਆਂ ਦੇ ਘਰੇ ਧੀ ਭੈਣ ਨਹੀਂ। ਜੇਕਰ ਇਹ ਦਾਗ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਦੇਖ ਲਿਆ ਹੋਵੇ ਤੇ ਉਹਦੇ ਬਾਵਜੂਦ ਉਹ ਅੱਖਾਂ ਮਿੱਟੇ ਤਾਂ ਮੈਨੂੰ ਤਾਂ ਲੱਗਦਾ FIR 'ਚ ਉਹਦਾ ਵੀ ਨਾਂ ਪਾ ਲੈਣਾ ਚਾਹੀਦਾ ਸੀ। ਉਹ ਵੀ ਬਰਾਬਰ ਦਾ ਗੁਨਾਹਗਾਰ ਹੈ। ਇਸ FIR 'ਚ ਜੋ ਕੁਛ ਹੈ ਉਹ ਅਸੀਂ ਸਾਰਾ ਕੁਛ ਬੋਲ ਕੇ ਨਹੀਂ ਦੱਸ ਸਕਦੇ। ਹਾਂਜੀ ਬਿਲਕੁਲ ਬਿਲਕੁਲ। ਚੋਰੀ ਕਰਨਾ ਹੀ ਗੁਨਾਹ ਨਹੀਂ ਜੀ, ਚੋਰੀ ਕਰਦੇ ਨੂੰ ਵੇਖਣਾ ਵੀ ਤਾਂ ਗੁਨਾਹ ਏ। ਕਿ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੀ ਫਲੋਰ ਤੇ ਕੁੜੀਆਂ ਜਿਹੜੀ ਮੰਜ਼ਿਲ ਤੇ ਕੁੜੀਆਂ ਰਹਿੰਦੀਆਂ ਨੇ, ਪਹਿਲਵਾਨ ਧੀਆਂ ਰਹਿੰਦੀਆਂ ਨੇ, ਉਹਨਾਂ ਹੀ ਮੰਜ਼ਿਲਾਂ ਤੇ ਕਮਰੇ ਲੈਂਦਾ ਸੀ ਤੇ ਕੱਲੀ ਜਾਣ ਕੇ ਲੂੰਗੀ ਜੀ ਲਾ ਕੇ ਫਿਰਦਾ ਰਹਿੰਦਾ ਸੀ ਤੇ ਕਦੇ ਬਹਾਨੇ ਨਾਲ ਬੁਲਾਉਂਦਾ ਸੀ, ਕਦੇ ਹੱਥ ਮਾਰਦਾ ਸੀ, ਕਦੇ ਕੁਛ ਕਰਦਾ ਸੀ। ਇਹ ਸਾਰਾ ਕੁਝ ਦਰਜ ਹੈ ਤੇ ਇਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਬ੍ਰਿਜ ਭੂਸ਼ਣ ਨੂੰ ਕੱਲਿਆਂ ਮਿਲਣ ਤੋਂ ਨਾ ਗੱਲ ਕਰਨ ਤੋਂ ਵੀ ਡਰ ਲੱਗਦਾ ਸੀ। ਅਸੀਂ ਕੱਲੀਆਂ ਤੁਰ ਵੀ ਨਹੀਂ ਸਕਦੀਆਂ ਹੁੰਦੀਆਂ ਸੀ। ਜਿਸ ਖੇਤਰ 'ਚ ਬ੍ਰਿਜ ਭੂਸ਼ਣ ਹੋਵੇ ਅਸੀਂ ਇਕੱਠੀਆਂ ਜਾਂਦੀਆਂ ਸੀ। ਉਹ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਜਿਹੜੇ ਬੜੇ ਸਿਰਾਂ ਦੇ ਉੱਤੇ ਚੀਜ਼ਾਂ ਰੱਖ ਜਾਂਦੇ ਸੀ, ਉਹਦੇ ਮੂਹਰੇ ਨੱਚਦੇ ਸੀ, ਦੇਸ਼ ਭਗਤੀ ਦੇ ਗੀਤ ਗਾਉਂਦੇ ਸੀ। ਆਹ ਕਿੱਥੇ ਹੁਣ ਦੇਸ਼ ਭਗਤੀ, ਦੱਸੋ ਮੈਨੂੰ। ਇਹਦਾ ਮਤਲਬ ਉਹੀ ਨੇ ਉਹ ਫਿਲਮਾਂ 'ਚ ਆਪਾਂ ਦੇਖਦੇ ਆ ਨਾ, ਜਦੋਂ ਬਲਾਤਕਾਰ ਕਿਸੇ ਦੀ ਖਬਰ ਹੋਵੇ ਤਾਂ ਉਸ ਬੱਚੀ ਨੂੰ ਕਿਹੋ ਜਿਹੇ ਸਵਾਲ ਪੁੱਛਦੇ ਨੇ। ਇਹ ਤਾਂ ਉਹੋ ਜਿਹਾ ਹਾਲ ਹੋਊਗਾ। ਕਹਿੰਦੇ ਤੁਸੀਂ ਦੁਬਾਰਾ ਉਹਨਾਂ ਦਾ ਸ਼ੋਸ਼ਣ ਕਰੋਗੇ ਜੇ ਉਹਨਾਂ ਨੂੰ ਪੁੱਛੋਗੇ ਜੀ। ਸਬੂਤ ਜਾਂਚ ਏਜੰਸੀ ਜਟਾਵੇ, ਦਿੱਲੀ ਪੁਲਿਸ ਜਟਾਵੇ ਜਾਂ ਬ੍ਰਿਜ ਭੂਸ਼ਣ ਇਹ ਸਾਬਤ ਕਰਕੇ ਦਿਖਾਵੇ ਕਿ ਮੈਂ ਇਹ ਕਾਲੀਆਂ ਕਰਤੂਤਾਂ ਇਹ ਮੂੰਹ ਕਾਲਾ ਨਹੀਂ ਕੀਤਾ। ਇਹ ਉਹਨਾਂ ਨੂੰ ਮਾਵਾਂ ਦਾ ਦਰਜਾ ਦੇਣ ਲਈ, ਇਹ ਗੁੱਟ ਤੇ ਰੱਖੜੀ ਬਣਾਉਣ ਵਾਲਿਆਂ ਲਈ ਅੱਜ ਕਾਲਾ ਦਿਨ ਹੈ ਕਿ ਜੇਕਰ ਇਹਨਾਂ ਧੀਆਂ ਨੂੰ ਹੱਕ ਸੱਚ ਲਈ ਨਾ ਖੜੇ ਤੁਸੀਂ, ਫਿਰ ਕਾਹਦੇ ਰਿਸ਼ਤੇ ਪਾਲਣ ਵਾਲੇ ਲੋਕ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਬ੍ਰਿਜ ਭੂਸ਼ਣ ਦੀਆਂ ਕਰਤੂਤਾਂ ਤੋਂ, ਜੋ ਖਬਰ ਇੰਡੀਅਨ ਐਕਸਪ੍ਰੈਸ ਨੇ ਛਾਇਆ ਕੀਤੀ ਹੈ ਤੇ ਜੋ ਉਹਦੇ ਵਿੱਚ ਪਹਿਲਵਾਨਾਂ ਨੇ ਕਰਤੂਤਾਂ ਦੱਸੀਆਂ, ਬੰਦਾ ਸ਼ਰਮ ਨਾਲ ਹੀ ਮਰ ਜਾਂਦਾ ਹੈ ਕਿ ਇਹੋ ਜਿਹੀਆਂ ਕਰਤੂਤਾਂ। ਇੱਕ ਕੁੜੀ ਨੇ, ਪਹਿਲਵਾਨ ਕੁੜੀ ਨੇ ਤਾਂ ਇੱਥੋਂ ਤੱਕ ਸਟੇਟਮੈਂਟ ਦਰਜ ਕਰਵਾਈ ਹੈ, ਤਫਸੀਲ ਤੁਸੀਂ ਦੇ ਦਿਓ ਸ਼ਰਮਾ ਜੀ, ਕਿ ਜਦੋਂ ਉਹ ਗੋਲਡ ਮੈਡਲ ਜਿੱਤਿਆ ਸੀ ਤਾਂ ਬ੍ਰਿਜ ਭੂਸ਼ਣ ਨੇ ਉਹਨੂੰ ਕਮਰੇ ਦੇ ਵਿੱਚ ਬੁਲਾ ਕੇ, ਗੋਲਡ ਮੈਡਲ ਜਿੱਤਣ ਤੋਂ ਬਾਅਦ ਉਹਨੂੰ ਕਮਰੇ ਦੇ ਵਿੱਚ ਸੱਦਿਆ ਤੇ ਉਹਨੂੰ ਇਹ ਲੱਗਿਆ ਕਿ ਸ਼ਾਇਦ ਮੈਨੂੰ ਸ਼ਾਬਾਸ਼ ਦੇਊਗਾ, ਪਰ ਇਹ ਬੰਦਾ ਉੱਥੇ ਵੀ ਨਹੀਂ ਹਟਿਆ। ਉੱਥੇ ਵੀ ਇਹਨੇ ਉਹਦੇ ਨਾਲ ਘਿਨਾਉਣੀਆਂ ਹਰਕਤਾਂ ਕੀਤੀਆਂ। FIR ਦਾ ਦਾਅਵਾ ਇਹ ਹੈ ਕਿ ਪਹਿਲਵਾਨਾਂ ਨੇ ਮੋਦੀ ਨੂੰ ਵੀ ਦੱਸੀਆਂ ਸਨ ਬ੍ਰਿਜ ਭੂਸ਼ਣ ਦੀਆਂ ਕਰਤੂਤਾਂ, ਤੇ ਜੇਕਰ ਮੋਦੀ ਨੂੰ ਪਤਾ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ, ਤੇ ਕਾਰਵਾਈ ਤਾਂ ਫਿਰ ਸ਼ਰਮਾ ਜੀ ਹਜੇ ਤੱਕ ਵੀ ਨਹੀਂ ਹੋਈ। ਪ੍ਰਵੀਨ ਜੀ, ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਹ ਜਿਹੜਾ ਮਾਮਲਾ ਹੈ ਇਹਦੇ ਵਿੱਚ 6 ਪਹਿਲਵਾਨਾਂ ਦੇ ਬਿਆਨ ਦਰਜ ਜੀ। ਪਰ ਬ੍ਰਿਜ ਭੂਸ਼ਣ ਜਿੰਨੇ ਲੰਮੇ ਸਮੇਂ ਤੋਂ ਪ੍ਰਧਾਨ ਚੱਲਿਆ ਆਉਂਦਾ, ਇਹਦਾ ਮਤਲਬ ਕਿੰਨੀਆਂ ਬੱਚੀਆਂ ਉਹਦੀਆਂ ਇਹਨਾਂ ਕਰਤੂਤਾਂ ਦਾ, ਇਹਨਾਂ ਹਰਕਤਾਂ ਦਾ ਸ਼ਿਕਾਰ ਹੋਈਆਂ ਹੋਣਗੀਆਂ, ਪਰ ਬਦਨਾਮੀ ਨਾ ਹੋ ਜਾਵੇ ਜਾਂ ਹੋਰ ਧੀਆਂ ਖੇਡਣ ਤੋਂ ਨਾ ਵਾਂਝੀਆਂ ਰਹਿ ਜਾਣ, ਜਾਂ ਸਾਨੂੰ ਕੋਈ ਪਤਾ ਨਹੀਂ ਦੁਬਾਰਾ ਮੌਕਾ ਨਾ ਮਿਲੇ। ਕਿੰਨੀਆਂ ਮਜਬੂਰੀਆਂ ਹੁੰਦੀਆਂ ਨੇ, ਜਾਂ ਸਾਡੇ ਮਾਪਿਆਂ ਨੂੰ ਕਿੰਨੀ ਬਦਨਾਮੀ ਸਹਿਣੀ ਪਊਗੀ, ਲੋਕ ਉਹਨੂੰ ਕਿਸ ਤਰ੍ਹਾਂ ਲੈਣਗੇ, ਇਹ ਡਰ ਪੈ ਕਿੰਨਾ ਕੁਛ ਉਹਨਾਂ ਨੂੰ ਚੁੱਪ ਕਰਾਉਂਦਾ, ਜਿਹਦੇ ਕਾਰਨ ਇਹਦੀਆਂ ਹਰਕਤਾਂ ਵਧੀਆਂ ਹੋਈਆਂ, ਜਿਹਦੇ ਕਾਰਨ ਇਹਦੀ ਹਿੰਮਤ ਵਧੀ ਹੋਏਗੀ ਜੀ। ਪ੍ਰਵੀਨ ਜੀ, ਇਹ ਜਿਹੜੀ ਭਾਰਤੀ ਕੁਸ਼ਤੀ ਤੇ ਦਾਗ ਲੱਗਿਆ ਤੇ ਜੇਕਰ ਇਹ ਦਾਗ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਦੇਖ ਲਿਆ ਹੋਵੇ ਤੇ ਉਹਦੇ ਬਾਵਜੂਦ ਉਹ ਅੱਖਾਂ ਮਿੱਟੇ ਤਾਂ ਮੈਨੂੰ ਤਾਂ ਲੱਗਦਾ FIR 'ਚ ਉਹਦਾ ਵੀ ਨਾਂ ਪਾ ਲੈਣਾ ਚਾਹੀਦਾ ਸੀ। ਉਹ ਵੀ ਬਰਾਬਰ ਦਾ ਗੁਨਾਹਗਾਰ ਹੈ। ਪਤਾ ਹੋਣ ਦੇ ਬਾਵਜੂਦ ਚੋਰੀ ਕਰਨਾ ਹੀ ਗੁਨਾਹ ਨਹੀਂ ਜੀ, ਚੋਰੀ ਕਰਦੇ ਨੂੰ ਵੇਖਣਾ ਵੀ ਤਾਂ ਗੁਨਾਹ ਏ। ਅੱਜ ਅਸੀਂ ਉਹ ਜੋ ਦਿੱਲੀ ਦੇ ਵਿੱਚ ਪਿਛਲੇ 2-3 ਦਿਨ ਪਹਿਲਾਂ ਘਟਨਾ ਵਾਪਰੀ ਤੇ ਅਸੀਂ ਉਹਨਾਂ ਲੋਕਾਂ ਨੂੰ ਭੰਡ ਰਹੇ ਨਾ ਕਿ ਜਿਹੜੇ ਦੇਖ ਕੇ ਵੀ ਕੋਲੋਂ ਲੰਘ ਗਏ, ਕਿ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ, ਉਹ ਬੱਚੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਲੋਕ ਤਮਾਸ਼ਬੀਨ ਬਣੇ ਰਹਿੰਦੇ ਨੇ। ਕਿੰਨੀਆਂ ਵੀਡੀਓ ਇਹੋ ਜਿਹੀਆਂ ਘਟਨਾ ਦੀਆਂ ਆਉਂਦੇ ਨੇ, ਐਕਸੀਡੈਂਟ ਦੇ ਸਮੇਂ ਵੀਡੀਓ ਬਣਾਉਂਦੇ ਨੇ, ਬਚਾਉਂਦੇ ਨਹੀਂ ਗਏ। ਤਾਂ ਅਸੀਂ ਉਹਨਾਂ ਲੋਕਾਂ ਲਈ ਔਖੇ ਹੁੰਦੇ ਆ ਨਾ। ਜੇ ਉਸੇ ਤਰ੍ਹਾਂ ਨਰਿੰਦਰ ਮੋਦੀ ਨੂੰ ਦੱਸ ਦਿੱਤਾ ਗਿਆ ਸੀ, ਔਰ ਅੱਜ ਨਹੀਂ 2 ਸਾਲ ਪਹਿਲਾਂ ਜੀ, ਭਾਰਤੀ ਪਹਿਲਵਾਨ ਜਦੋਂ ਮਤਲਬ ਕਿ 2 ਸਾਲ ਪਹਿਲਾਂ ਮਿਲਦੇ ਨੇ, ਓਲੰਪਿਕ ਪਹਿਲਵਾਨ ਜਦੋਂ ਮੈਡਲ ਜਿੱਤ ਕੇ ਆਉਂਦੇ ਨੇ ਤਾਂ ਮੋਦੀ ਨਾਲ ਮੁਲਾਕਾਤ ਹੁੰਦੀ ਹੈ, ਉਸ ਦੌਰਾਨ ਉਹਨੂੰ ਜਾਣੂ ਕਰਾਇਆ ਗਿਆ ਹਰਕਤਾਂ ਤੋਂ, ਤੇ ਉਹ ਤੋਂ ਲੈ ਕੇ ਹੁਣ ਤੱਕ ਨਰਿੰਦਰ ਮੋਦੀ ਜੀ ਦਾ ਮੂੰਹ ਸੀਤਾ ਗਿਆ। ਉਹ ਬੋਲਣ ਲਈ ਬਹੁਤ ਜਾਣੇ ਜਾਂਦੇ ਨੇ ਜੀ, ਤੇ ਹੁਣ ਇਸ ਗੱਲ ਤੇ ਜਵਾਨ ਨਹੀਂ ਨਿਕਲਦੀ, ਇਸ ਗੱਲ ਤੇ ਬੋਲ ਨਿਕਲਦਾ। ਇਹ ਫਿਕਰਮੰਦੀ ਹੈ। ਜੇਕਰ ਮੈਂ ਬਿਲਕੁਲ ਤੁਸੀਂ ਜਿਵੇਂ ਦਰੁਸਤ ਫਰਮਾਇਆ ਕਿ ਇਹ ਬਕਾਇਦਾ ਤੌਰ ਤੇ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੈ, ਉਹਨੇ ਉਹ FIR ਦੇ ਹਵਾਲੇ ਨਾਲ ਪੂਰੀ ਵਿਸਤਾਰਤ ਰਿਪੋਰਟ ਛਾਪੀ ਹੈ, ਜਿਹਨੂੰ ਫਿਰ ਅਗਾਂਹ ਲਿਆ ਕੇ ਆਪਾਂ ਸਾਰੇ ਅੱਜ ਚਰਚਾ ਕਰ ਰਹੇ ਹਾਂ। ਜਿਹੜੀ ਇਹ ਭਾਰਤੀ ਕੁਸ਼ਤੀ ਦਾਗਦਾਰ ਹੋਈ ਹੈ, ਬ੍ਰਿਜ ਭੂਸ਼ਣ ਦੇ ਉੱਤੇ ਜਿਹੜਾ ਮੁਕੱਦਮਾ ਦਰਜ ਹੋਇਆ 2012 ਤੋਂ ਲੈ ਕੇ 2022 ਤੱਕ ਜੀ, 12 ਤੋਂ 22 10 ਸਾਲ। ਫਿਰ ਉਹ ਜਿਹੜੇ ਕਹਿੰਦੇ ਆ ਨਾ ਕਿ ਇਹ ਕੁੜੀ ਤਾਂ ਜੀ ਹੁਣ ਬਾਲਗ ਹੋ ਗਈ, ਆਓ ਵੀ ਝਾਕ ਲੈਣ। ਫਿਰ 2012 ਤੋਂ 22 ਤੱਕ
ਜੀ। ਉਹ 10 ਸਾਲ ਦੀਆਂ ਘਟਨਾਵਾਂ, 10 ਸਾਲ ਦੇ ਵਿੱਚ ਵਾਪਰੇ ਬਿਰਤਾਂਤ ਨੂੰ ਕਰੀਬ 15 ਘਟਨਾਵਾਂ ਦੇ ਹਵਾਲੇ ਨਾਲ FIR ਦਰਜ। ਜੀ। ਇਹ ਘਟਨਾਵਾਂ, ਇਹ ਕਾਰੇ ਤਾਂ ਨਿਤ ਦਿਨ ਵਰਤਦੇ ਹੋਣਗੇ। ਹੂੰ। ਜਿਹੜੇ ਮਤਲਬ ਕਿ ਪਸ਼ੂ ਨੂੰ ਦੂਈ ਖੁਰਲੀ ਚ ਮੂੰਹ ਮਾਰਨ ਦੀ ਆਦਤ ਪੈ ਜਾਵੇ, ਹਾਂਜੀ। ਉਹ ਥੋੜਾ ਕਿ ਹਾਂ ਸਾਲ ਚ 1 ਦਿਨ ਮਿੱਥ ਕੇ ਮਾਰੂਗਾ, 2 ਦਿਨ ਮਾਰੂਗਾ, ਹੁਣ ਤਾਂ ਲੰਘੇ ਜਾਂਦੇ ਨੇ ਰੋਜ਼ ਮਾਰਨਾ। ਸੋ ਉਸੇ ਕਾਰਨ ਉਹ ਪਹਿਲਵਾਨ ਧੀਆਂ ਦੱਸਦੀਆਂ ਨੇ ਕਿ ਅਸੀਂ ਜੇ ਆਪਣੇ ਕਮਰਿਆਂ ਚੋਂ ਮੈਸ ਤੱਕ ਰੋਟੀ ਖਾਣ ਵੀ ਜਾਂਦੀਆਂ ਸੀ ਤਾਂ ਵੀ 1 ਜਾਂ 2 ਨਹੀਂ ਜਾਂਦੀਆਂ ਸੀ, ਇਕੱਠੀਆਂ ਝੁੰਡ ਬਣਾ ਕੇ ਜਾਂਦੀਆਂ ਸੀ। ਇੰਨਾ ਡਰ ਸੀ ਜੀ। ਕਿਉਂਕਿ ਕਹਿੰਦੇ ਕਿ ਜਾਣ ਬੁੱਝ ਕੇ ਜਿਹੜੀ ਫਲੋਰ ਤੇ ਕੁੜੀਆਂ, ਜਿਹੜੀ ਮੰਜ਼ਿਲ ਤੇ ਕੁੜੀਆਂ ਰਹਿੰਦੀਆਂ ਨੇ, ਪਹਿਲਵਾਨ ਧੀਆਂ ਰਹਿੰਦੀਆਂ ਨੇ, ਉਹਨਾਂ ਹੀ ਮੰਜ਼ਿਲਾਂ ਤੇ ਕਮਰੇ ਲੈਂਦਾ ਸੀ ਤੇ ਕੱਲੀ ਜਾਣ ਕੇ ਲੂੰਗੀ ਜੀ ਲਾ ਕੇ ਫਿਰਦਾ ਰਹਿੰਦਾ ਸੀ ਤੇ ਕਦੇ ਬਹਾਨੇ ਨਾਲ ਬੁਲਾਉਂਦਾ ਸੀ, ਕਦੇ ਹੱਥ ਮਾਰਦਾ ਸੀ, ਕਦੇ ਕੁਝ ਕਰਦਾ ਸੀ। ਇਹ ਸਾਰਾ ਕੁਝ ਦਰਜ ਹੈ ਜੀ। ਮੈਂ ਜੇਕਰ ਇਸ ਦੀ ਪੂਰੀ ਇਸ FIR ਦੇ ਹਵਾਲੇ ਨਾਲ ਆਵਾਂ ਤਾਂ ਬਕਾਇਦਾ ਤੌਰ ਤੇ ਬ੍ਰਿਜ ਭੂਸ਼ਣ ਦੇ ਖਿਲਾਫ ਜਿਹੜੀ FIR ਦਰਜ ਹੋਈ ਆ, ਹੈ ਨਾ, ਉਹਦੇ ਵਿੱਚ 15 ਘਟਨਾਵਾਂ ਦਾ ਜ਼ਿਕਰ ਹੈ। 6 ਸਾਡੀਆਂ ਜਿਹੜੀਆਂ ਧੀਆਂ ਪਹਿਲਵਾਨ ਨੇ, ਬੀਬੀਆਂ ਪਹਿਲਵਾਨ ਨੇ, ਬੱਚੀਆਂ, ਉਹਨਾਂ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ। ਠੀਕ ਹੈ। ਤੇ ਇਹਦੇ ਵਿੱਚ ਬਕਾਇਦਾ ਤੌਰ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਬ੍ਰਿਜ ਭੂਸ਼ਣ ਨੂੰ ਕੱਲਿਆਂ ਮਿਲਣ ਤੋਂ, ਨਾ ਗੱਲ ਕਰਨ ਤੋਂ ਵੀ ਡਰ ਲੱਗਦਾ ਸੀ। ਅਸੀਂ ਕੱਲੀਆਂ ਤੁਰ ਵੀ ਨਹੀਂ ਸਕਦੀਆਂ ਹੁੰਦੀਆਂ ਸੀ। ਜਿਸ ਖੇਤਰ 'ਚ ਬ੍ਰਿਜ ਭੂਸ਼ਣ ਹੋਵੇ, ਅਸੀਂ ਇਕੱਠੀਆਂ ਜਾਂਦੀਆਂ ਸੀ। ਇਹ ਘਟਨਾਵਾਂ ਸਾਰੀਆਂ 2012 ਤੋਂ ਲੈ ਕੇ 22 ਤੱਕ ਦੇ ਦਰਮਿਆਨ ਦੀਆਂ ਨੇ ਤੇ ਜਿਹਦੇ ਵਿੱਚੋਂ ਕੁਝ ਭਾਰਤ 'ਚ ਤੇ ਕੁਝ ਵਿਦੇਸ਼ 'ਚ ਨੇ, ਕੁਝ ਕਮਰੇ 'ਚ ਤੇ ਕੁਝ ਮੈਦਾਨ 'ਚ ਨੇ ਜੀ। ਮੈਂ ਜੇਕਰ 6 ਦੇ ਹਵਾਲੇ ਨਾਲ ਗੱਲ ਕਰਾਂ, ਇੱਕ ਰੈਸਲਰ ਕੁੜੀ ਜਿਹੜੀ ਪਹਿਲੀ ਕਹਿੰਦੀ ਹੈ ਕਿ ਮੇਰੀ ਸਾਹ ਚੈੱਕ ਕਰਨ ਦੇ ਬਹਾਨੇ ਉਹ ਸਾਨੂੰ ਛੂਹਣ ਦੀ ਕੋਸ਼ਿਸ਼ ਕਰਦਾ ਸੀ ਜੀ। ਪ੍ਰਵੀਨ ਜੀ, ਮੈਂ ਇਹਨਾਂ 6 ਬੱਚੀਆਂ ਨੇ ਜਿਹੜੇ ਇਸ FIR ਦੇ ਵਿੱਚ ਜੋ ਤੱਥ ਦੱਸੇ ਨੇ, ਮੈਂ ਉਹ ਤੋਂ ਪਹਿਲਾਂ ਇੱਕ ਗੱਲ ਕਰਨੀ ਚਾਹੁੰਦਾ ਕਿ ਭਗਵਾਨ ਨੇ, ਪਰਮਾਤਮਾ ਨੇ, ਕੁਦਰਤ ਨੇ ਜਿਹੜੀ ਔਰਤ ਨੂੰ ਬਣਾਇਆ ਨਾ ਜੀ, ਉਸ ਔਰਤ ਕੋਲ ਇੱਕ ਅਜਿਹਾ ਸੈਂਸਰ ਹੈ, ਇੱਕ ਅਜਿਹੀ ਤਾਕਤ ਹੈ, ਇੱਕ ਅਜਿਹੀ ਸ਼ਕਤੀ ਹੈ ਕਿ ਉਹ ਹੱਥ ਲਾਉਣਾ, ਛੂਹਣਾ, ਹੈ ਨਾ, ਉਸ ਉੱਤੇ ਕੋਈ ਕਮੈਂਟ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ। ਉਹ ਅੱਖ ਦੀ ਭਾਸ਼ਾ ਵੀ ਪਛਾਣ ਲੈਂਦੀ ਹੈ ਕਿ ਬੰਦਾ ਮੈਨੂੰ ਕਿਸ ਨਜ਼ਰ ਨਾਲ ਦੇਖ ਰਿਹਾ ਜੀ। ਤੇ ਜੇ ਬੱਚੀਆਂ ਬੋਲ ਰਹੀਆਂ ਨੇ ਤਾਂ ਮੈਨੂੰ ਲੱਗਦਾ ਕਿ ਦੇਸ਼ ਦੇ ਮਰਦ ਜਾਗਣ ਨਾ ਜਾਗਣ, ਪਰ ਦੇਸ਼ ਦੀਆਂ ਸਮੁੱਚੀਆਂ ਧੀਆਂ, ਔਰਤਾਂ, ਭੈਣਾਂ, ਬੀਬੀਆਂ, ਬਜ਼ੁਰਗਾਂ ਨੂੰ ਤਾਂ ਇਹਨਾਂ ਦੇ ਹੱਕ 'ਚ ਪਹਿਲਾਂ ਖੜ ਜਾਣਾ ਚਾਹੀਦਾ। ਪਹਿਲੀ ਰੈਸਲਰ ਕਹਿੰਦੀ ਹੈ ਜੀ ਕਿ ਸਾਹ ਚੈੱਕ ਕਰਨ ਦੇ ਬਹਾਨੇ ਮੈਨੂੰ ਟੱਚ ਕਰਦਾ ਸੀ, ਮੈਨੂੰ ਬਾਰ-ਬਾਰ ਹੱਥ ਫੇਰਦਾ ਸੀ ਸਾਡੇ ਤੇ। ਇਹ 1 ਵਾਰ ਨਹੀਂ, 2 ਵਾਰ ਨਹੀਂ, 4 ਵਾਰ ਤੋਂ ਵੱਧ ਵਾਰ ਹੋਇਆ। ਕਹਿੰਦੀ ਮੈਂ ਰੈਸਟੋਰੈਂਟ ਵਿੱਚ ਸੀਗੀ, ਬ੍ਰਿਜ ਭੂਸ਼ਣ ਵੀ ਉੱਥੇ ਸੀ, ਹੈ ਨਾ, ਉਹਨੇ ਮੈਨੂੰ ਆਪਣੇ ਕੋਲ ਬੁਲਾਇਆ। ਪਹੁੰਚਦੇ ਹੀ ਕਹਿੰਦੀ ਜਿੱਦਾਂ ਮੈਂ ਨੇੜੇ ਗਈ, ਅਚਾਨਕ ਮੈਨੂੰ ਗਲਤ ਤਰੀਕੇ ਨਾਲ ਛੂਹਣਾ ਸ਼ੁਰੂ ਕਰਤਾ। ਮੈਂ ਕਹਿੰਦੀ ਹੱਥ ਪਿਛਾਂ ਖਿੱਚਿਆ ਤਾਂ ਉਹਨੇ ਜਾਣ ਬੁੱਝ ਕੇ ਕਿਹਾ ਕਿ ਨਹੀਂ, ਤੇਰਾ ਸਾਹ ਚੈੱਕ ਕਰਨਾ, ਤੇ ਸਾਹ ਚੈੱਕ ਕਰਨ ਦੇ ਬਹਾਨੇ ਕਹਿੰਦੇ ਕਿ ਉਹ ਜਾਣ ਕੇ ਮੇਰੇ ਛਾਤੀ ਤੇ ਹੱਥ ਫੇਰਦਾ ਰਿਹਾ। ਸੋ ਇਹ ਕਰਤੂਤਾਂ। ਫਿਰ ਉਹ ਤੋਂ ਬਾਅਦ ਦੂਜੀ ਰੈਸਲਰ ਉਹ ਕਹਿੰਦੀ ਕਿ ਜਦੋਂ ਮੈਂ ਉਹਦਾ ਵਿਰੋਧ ਕੀਤਾ, ਮੈਂ ਉਹਨੂੰ ਕਿਹਾ ਕਿ ਨਹੀਂ ਜੀ ਆਹ ਕੀ ਕਹਿੰਦੀ, ਤਾਂ ਉਹ ਕਹਿੰਦਾ ਸੀ ਅੱਛਾ ਫਿਰ ਕੈਰੀਅਰ ਬਰਬਾਦ ਹੋ ਜਾਊਗਾ, ਫਿਰ ਸਵਾਦ ਆਊਗਾ, ਖੇਡ ਵੀ ਨਹੀਂ ਸਕੇਗੀ। ਇਹ ਗੱਲ ਮੇਰੇ ਕੋਲ ਫੋਨ ਨਹੀਂ ਸੀ ਕਹਿੰਦੀ, ਤੇ ਮੇਰੇ ਮਾਪਿਆਂ ਨਾਲ ਗੱਲ ਕਰਾਉਣ ਲਈ ਮੈਨੂੰ ਬੁਲਾਇਆ, ਮੇਰੇ ਫੋਨ ਤੋਂ ਮੇਰੇ ਮਾਪਿਆਂ ਨਾਲ ਗੱਲ ਕਰਾਈ, ਤੇ ਜਿੱਦਾਂ ਹੀ ਕਹਿੰਦੀ ਫੋਨ ਕੱਟ ਹੋਇਆ ਤੇ ਮੈਂ ਖੜੀ ਸੀ ਤੇ ਬ੍ਰਿਜ ਭੂਸ਼ਣ ਆਪਣੇ ਕਮਰੇ 'ਚ ਆਪਣੇ ਮੰਜੇ ਤੇ ਪਿਆ ਸੀ, ਤੇ ਕਹਿੰਦੀ ਫੋਨ ਕੱਟਣ ਤੋਂ ਬਾਅਦ ਤੁਰੰਤ ਮੈਨੂੰ ਆਪਣੇ ਕੰਨੀ ਖਿੱਚ ਲਿਆ ਜੀ। ਤੇ ਕਹਿੰਦੀ ਅਚਾਨਕ ਇਸ ਤੋਂ ਮੈਂ ਹੈਰਾਨ ਵੀ ਹੋ ਗਈ, ਘਬਰਾ ਗਈ, ਤੇ ਮੈਂ ਵਿਰੋਧ ਕੀਤਾ। ਤੇ ਕਹਿੰਦੀ ਮੈਨੂੰ ਕਹਿੰਦਾ ਕਿ ਕੋਈ ਨਾ, ਤੇਰਾ ਕੈਰੀਅਰ ਸੈੱਟ ਹੋ ਜੂ, ਤੂੰ ਮੈਨੂੰ ਸੈੱਟ ਕਰ ਦੇ। ਤੇ ਮਤਲਬ ਇਸ FIR ਦੇ ਵਿੱਚ 6 ਧੀਆਂ ਨੇ ਜਿਹੜੀ 15 ਵਾਰ ਆਪਣੀ ਪੀੜ ਦਰਜ ਕਰਾਈ ਹੈ, ਉਹਦੇ ਵਿੱਚ 3 ਤੋਂ 4 ਵਾਰ ਇਹ ਵੀ ਗੱਲ ਦਰਜ ਹੈ ਕਿ ਉਹਨੇ ਸਿੱਧਾ ਸਪਸ਼ਟ ਕਿਹਾ ਕਿ ਮੇਰਾ ਸਰੀਰਕ ਸੰਬੰਧ ਬਣਾ। ਹਾਂਜੀ, ਬਿਲਕੁਲ। ਤੀਜੀ ਤੋਂ ਬਾਅਦ ਇੱਕ ਧੀ ਸਾਡੀ ਕਹਿੰਦੀ ਹੈ ਕਿ ਮੈਂ ਆਪਣੇ ਭਰਾ ਨਾਲ ਗਈ ਸੀ, ਮੇਰੇ ਭਰਾ ਨੂੰ ਕਹਿੰਦਾ ਕਿ ਬਾਹਰ ਬਹਿ ਜਾ ਜੀ, ਮੈਨੂੰ ਅੰਦਰ ਬੁਲਾ ਲਿਆ। ਅੰਦਰ 1 ਜਾਂ 2 ਬੰਦੇ ਜਿਹੜੇ ਸੀ ਉਹਨਾਂ ਨੂੰ ਵੀ ਬਾਹਰ ਭੇਜਤਾ, ਤੇ ਫਿਰ ਦਰਵਾਜ਼ਾ ਜਬਰੀ ਬੰਦ ਕਰਕੇ ਮੇਰੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਕੀਤੀ, ਤੇ ਮੈਂ ਵਿਰੋਧ ਕਰਕੇ ਧੱਕਾ ਦੇ ਕੇ ਜਿਵੇਂ ਵੀ ਹੈ ਬਚ ਕੇ ਭੱਜੀ। ਉਸ ਤੋਂ ਬਾਅਦ ਇੱਕ ਰੈਸਲਰ ਕਹਿੰਦੀ ਹੈ ਕਿ ਖਾਣਾ ਖਾਣ ਦੇ ਲਈ ਮਤਲਬ ਅਸੀਂ ਗਰੁੱਪ 'ਚ ਨਿਕਲਦੀਆਂ ਸੀ, ਤੇ ਮੈਨੂੰ ਕਹਿੰਦਾ ਕਿ ਜੇ ਤੂੰ ਖਾ ਲਏਂਗੀ ਤਾਂ ਇਹਦੇ ਨਾਲ ਤੇਰੀ ਤਾਕਤ ਇੰਨੀ ਵੱਧ ਜਾਣੀ ਕਿ ਤੂੰ ਵਧੀਆ ਖੇਡ ਸਕੇਂਗੀ। ਜਦੋਂ ਕਿ ਕਹਿੰਦੀ ਮੇਰੇ ਡਾਈਟ ਵਾਲੇ ਨੇ ਮੈਨੂੰ ਇਹੋ ਜਿਹੀਆਂ ਕਿਸੇ ਵੀ ਚੀਜ਼ਾਂ ਖਾਣ ਤੋਂ ਰੋਕਿਆ ਹੋਇਆ ਸੀ ਜੀ। ਅਸੀਂ ਉਹਦਾ ਵਿਰੋਧ ਕੀਤਾ।
ਇੱਕ ਰੈਸਲਰ ਕਹਿੰਦੀ ਕਿ ਅਸੀਂ ਇੱਕ ਮੈਡਲ ਜਿੱਤਿਆ ਤੇ ਸਮੂਹਕ ਫੋਟੋ ਸੀ ਤੇ ਮੈਂ ਭੱਜ ਕੇ ਆ ਕੇ ਉਸ ਫੋਟੋ ਖਿਚਾਉਣ ਲਈ ਜਦੋਂ ਪਿੱਛੇ ਆ ਕੇ ਖੜੀ ਹੁੰਦੀ ਆ ਤਾਂ ਅਚਾਨਕ ਮੈਨੂੰ ਪਤਾ ਲੱਗਦਾ ਕਿ ਮੇਰੇ ਪਿੱਛੇ ਬ੍ਰਿਜ ਭੂਸ਼ਣ ਆ ਕੇ ਖੜਾ ਹੋ ਗਿਆ ਤੇ ਉਹ ਮੇਰੀ ਇਹ ਗਰਦਨ ਤੋਂ ਲੈ ਕੇ ਥੱਲੇ ਕਮਰ ਤੋਂ ਥੱਲੇ ਤੱਕ, ਲੱਕ ਤੋਂ ਥੱਲੇ ਤੱਕ ਪਿੱਠ ਤੇ ਹੱਥ ਫੇਰਨਾ ਸ਼ੁਰੂ ਕਰ ਦਿੰਦਾ ਤੇ ਉਹ ਗਲਤ ਤਰੀਕੇ ਨਾਲ, ਕਿਉਂਕਿ ਜਦੋਂ ਮੈਂ ਹੱਥ ਪਰੇ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਕੁੱਟ ਕੇ ਮੋਢੇ ਤੋਂ ਫੜ ਲੈਂਦਾ ਤੇ ਫਿਰ ਮੈਨੂੰ ਮਤਲਬ ਕਿ ਹਟਾਉਣ ਦੇ ਬਾਵਜੂਦ ਵੀ ਹਟਦਾ ਨਹੀਂਗਾ। ਫਿਰ ਇਸੇ ਤਰ੍ਹਾਂ ਇੱਕ ਕੁੜੀ ਕਹਿੰਦੀ ਮੈਂ ਗਰਾਊਂਡ 'ਚ ਪ੍ਰੈਕਟਿਸ ਕਰ ਰਹੀ ਸੀ, ਪ੍ਰੈਕਟਿਸ ਕਰਦਿਆਂ ਅਚਾਨਕ ਉਹ ਆਉਂਦਾ ਤੇ ਮੇਰੀ ਟੀ-ਸ਼ਰਟ ਚੱਕ ਕੇ ਧੱਕੇ ਨਾਲ ਕਹਿੰਦਾ ਤੇਰਾ ਸਾਹ ਚੈੱਕ ਕਰਨਾ ਮੈਦਾਨ 'ਚ। ਉਸ ਸਮੇਂ ਕਹਿੰਦੀ ਮੇਰਾ ਕੋਚ ਉੱਥੇ ਨਹੀਂ ਸੀ ਜੀ। ਤੇ ਇਹਨਾਂ 6 ਕੁੜੀਆਂ ਚੋਂ 6 ਕੁੜੀਆਂ ਨੇ 3 ਤੋਂ 4 ਵਾਰ ਦੱਸਿਆ ਕਿ ਸਾਡੇ ਨਾਲ ਉਹਨੇ ਜਬਰੀ ਸੰਬੰਧ ਬਣਾਉਣ ਦੀ ਵੀ ਸਿੱਧਾ ਕਿਹਾ ਵੀ ਜਾਂ ਕੋਸ਼ਿਸ਼ ਕੀਤੀ। ਸੋ ਅਜਿਹੇ ਕਾਰੇ ਵਾਲਾ ਬੰਦਾ, ਭਾਰਤੀ ਜਨਤਾ ਪਾਰਟੀ ਜਿਹੜੀ ਰਾਜ ਕਰ ਰਹੀ ਹੋਵੇ, ਉਹਦਾ ਮਤਲਬ ਕਿ ਮੈਂਬਰ ਪਾਰਲੀਮੈਂਟ ਹੋਵੇ ਜੀ। ਪ੍ਰਵੀਨ ਜੀ, ਜਦੋਂ ਕੋਈ ਘਟੀਆ ਬੰਦਾ, ਕੋਈ ਹਲਕੀ ਮਾਨਸਿਕਤਾ ਵਾਲਾ ਬੰਦਾ ਸਰੇ ਬਾਜ਼ਾਰ, ਬੱਸ 'ਚ, ਕਲਾਸ 'ਚ, ਕਿਤੇ ਦੁਕਾਨ ਤੇ, ਕਿਤੇ ਮਾਲ, ਹੋਟਲ 'ਚ, ਕਿਤੇ ਵੀ ਕਿਸੇ ਔਰਤ ਨੂੰ, ਬੱਚੀ ਨੂੰ ਹੱਥ ਲਾ ਲਵੇ, ਕਿਸੇ ਨੂੰ ਛੂਹ ਲਵੇ, ਤਦ ਉਸ ਦੇ ਛਿੱਤਰ ਵੀ ਫਿਰ ਜਾਂਦਾ ਤੇ ਲੋਕ ਉਹਨੂੰ ਸਭ ਤੋਂ ਪਹਿਲਾਂ ਇੱਕ ਸਵਾਲ ਕਰਦੇ ਆ ਕਿ ਤੇਰੇ ਆਪਣੇ ਘਰੇ ਧੀ ਭੈਣ ਨਹੀਂ? ਬਿਲਕੁਲ ਸਹੀ, ਬਿਲਕੁਲ। ਮੈਂ ਅੱਜ ਪੁੱਛਣਾ ਚਾਹੁੰਦਾ ਭਾਜਪਾ ਦੇ ਸੰਸਦ ਮੈਂਬਰਾਂ ਨੂੰ, ਮੈਂ ਭਾਜਪਾ ਦੇ ਲੀਡਰਾਂ ਨੂੰ, ਜਿਹੜੇ ਨਰਿੰਦਰ ਮੋਦੀ ਨੂੰ ਇਹਨਾਂ ਪਹਿਲਵਾਨਾਂ ਨੇ ਜਾਣੂ ਕਰਾਇਆ ਇਸ ਬ੍ਰਿਜ ਭੂਸ਼ਣ ਹਰਕਤਾਂ ਤੋਂ, ਕਿ ਕੀ ਭਾਜਪਾਈਆਂ ਦੇ ਘਰੇ ਧੀ ਭੈਣ ਨਹੀਂ? ਕੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ? ਇਹ ਕਿਹੜੀ ਰਾਜਨੀਤੀ ਹੈ ਦੱਸੋ ਮੈਨੂੰ ਇਹਦੇ ਵਿੱਚ ਜੀ। ਮਤਲਬ ਇਹਦਾ ਮਤਲਬ ਪ੍ਰਵੀਨ ਜੀ ਇਹ ਸਾਫ਼ ਹੈ ਕਿ 6 ਨੇ ਤਾਂ ਹਿੰਮਤ ਦਿਖਾਤੀ। ਹੋਇਆ ਸ਼ਿਕਾਰ ਕਿੰਨੀਆਂ ਹੋਣੀਆਂ, ਕਿੰਨੀਆਂ ਚਿੜੀਆਂ ਇਹਨੇ ਮਸਲੀਆਂ ਹੋਣੀਆਂ ਜਿਨ੍ਹਾਂ ਨੇ ਬਾਜ ਬਣ ਕੇ ਉੱਡਣਾ ਸੀ, ਉਹਨਾਂ ਕਿੰਨਿਆਂ ਦਾ ਕਰੀਅਰ ਬਰਬਾਦ ਕੀਤਾ ਹੋਣਾ ਤੇ ਕਿੰਨਿਆਂ ਨੂੰ ਖੇਲਣ ਤੋਂ ਅੱਗੇ ਜਾਣ ਤੋਂ ਰੋਕਤਾ ਹੁੰਦਾ ਨਾ, ਜਿਹਨੇ ਦੀ ਇੱਛਾ ਤੇ ਪੂਰੀਆਂ ਨਹੀਂ ਉਤਰੀਆਂ। ਤੇ ਇਸ ਲਈ ਇਹ 6 ਧੀਆਂ ਨੂੰ ਤਾਂ ਸਲਾਮ ਕਰਨਾ ਬਣਦਾ। ਅਸਲੀ ਮੈਡਲ ਤਾਂ ਇਹਨਾਂ ਨੇ ਆ ਜਿੱਤੇ ਨੇ, ਜਿਹੜੇ ਅਜਿਹੇ ਦਾ ਕਾਰਾ ਸਾਹਮਣੇ ਲਿਆਤਾ। ਪਰ ਅਫਸੋਸ, ਜਿਹੜੀ ਉਮੀਦ ਸੀ ਕਿ ਦੇਸ਼ ਕਿਸ ਤਰ੍ਹਾਂ ਰਿਐਕਟ ਕਰੇਗਾ, ਲੋਕ ਕਿਸ ਤਰ੍ਹਾਂ ਰਿਐਕਟ ਕਰਨਗੇ, ਉਵੇਂ ਨਹੀਂ ਕੀਤਾ ਗਿਆ ਜੀ। ਉਹ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਜਿਹੜੇ ਬੜੇ ਸਿਰਾਂ ਦੇ ਉੱਤੇ ਚੀਜ਼ਾਂ ਰੱਖ ਜਾਂਦੇ ਸੀ, ਉਹਦੇ ਮੂਹਰੇ ਨੱਚਦੇ ਸੀ, ਦੇਸ਼ ਭਗਤੀ ਦੇ ਗੀਤ ਗਾਉਂਦੇ ਸੀ, ਆਹ ਕਿੱਥੇ ਹੁਣ ਦੇਸ਼ ਭਗਤੀ ਦੱਸੋ ਮੈਨੂੰ? ਹੁਣ ਇਹਨਾਂ ਨੂੰ ਨਕਸਲੀ ਵੀ ਕਹਿ ਲਓ, ਇਹਨਾਂ ਨੂੰ ਚੀਨੀ ਵੀ ਕਹਿ ਲਓ, ਇਹਨਾਂ ਨੂੰ ਪਾਕਿਸਤਾਨੀ ਵੀ ਕਹਿ ਲਓ, ਇਹਨਾਂ ਨੂੰ ਵਿਦੇਸ਼ੀ ਫੰਡਿੰਗ ਵਾਲੇ ਵੀ ਕਹਿ ਲਓ, ਮਤਲਬ ਇਹੀ ਲੋਕ ਜਿਹੜੇ ਕਦੇ ਭਾਰਤ ਦੀ ਸ਼ਾਨ ਸੀ, ਜਿਹੜੀਆਂ ਧੀਆਂ ਤੇ ਫਿਲਮਾਂ ਬਣੀਆਂ, ਜਿਹੜੀਆਂ ਧੀਆਂ ਨੂੰ। ਸੋ ਹੁਣ ਇੱਥੋਂ ਹਿਸਾਬ ਲਾ ਲਓ ਕਿ 올림픽 ਜਿੱਤਣ ਤੋਂ ਬਾਅਦ ਮੋਦੀ ਬੁਲਾਉਂਦਾ ਇਹਨਾਂ ਨੂੰ ਤੇ ਉਸ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਹ ਪਹਿਲਵਾਨ ਜਾਣੂ ਕਰਾਉਂਦੇ ਨੇ ਇਸ ਹਰਕਤਾਂ ਤੋਂ ਜੀ। ਤੇ ਉਹ ਦਿਨ ਤੇ ਅੱਜ ਦਾ ਦਿਨ ਕਿੱਥੇ ਆ? ਇਹ ਸਮਾਂ ਅੱਜ ਤੋਂ 2 ਸਾਲ ਪਹਿਲਾਂ ਦਾ ਦੱਸਿਆ ਵਾ ਉਹਨੂੰ ਜੀ। ਤੇ 2 ਸਾਲਾਂ 'ਚ ਉਸ ਬੰਦੇ ਦੀ ਇੱਕ ਜ਼ਬਾਨ ਨਾ ਖੁੱਲੇ, ਉਹ ਇਸ ਬੰਦੇ ਤੇ ਕਾਰਵਾਈ ਨਾ ਕਰੇ। ਕੀ ਮਜਬੂਰੀਆਂ ਨੇ? ਇਹ ਸਵਾਲ ਹੈ। ਬਿਲਕੁਲ ਸਹੀ। ਕਿਹੜੇ ਕਾਲੇ ਕਾਰਨਾਮੇ ਨੇ ਜਿਹੜੇ ਤੁਸੀਂ ਇਕੱਠੇ ਕੀਤੇ ਹੋਏ ਨੇ, ਜਿਹੜੇ ਤੁਸੀਂ ਉਹਨੂੰ ਹਟਾ ਨਹੀਂ ਪਾ ਰਹੇ? ਜਾਂ ਕਿਹੜੇ ਉਹਨੇ ਤੁਹਾਡੇ ਲਈ ਅਜਿਹੇ ਪੁੱਠੇ ਕੰਮ ਕੀਤੇ ਨੇ ਕਿ ਤੁਹਾਡੇ ਕੋਲ, ਤੁਹਾਡੇ ਰਾਜ ਨੇ ਉਹਦੇ ਕੋਲ, ਤੁਸੀਂ ਉਹਦੇ ਐਕਸ਼ਨ ਨਹੀਂ ਲੈ ਪਾ ਰਹੇ ਜੀ। ਪਰ ਅਯੋਧਿਆ 'ਚ ਹੋਣ ਵਾਲੀ ਰੈਲੀ ਰੱਦ ਹੋ ਗਈ। ਬ੍ਰਿਜ ਭੂਸ਼ਣ ਨੇ ਆਪਣੇ ਹੱਕ ਦੇ ਲਈ ਸੰਤ ਸੰਮੇਲਨ ਬੁਲਾਉਣਾ ਜੀ, ਸਾਧੂ ਮਹਾਤਮਾ ਬੁਲਾਉਣੇ ਜੀ, ਕਹਿੰਦੇ ਜੀ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ। ਪ੍ਰਸ਼ਾਸਨ ਦੀ ਕੀ ਹਿੰਮਤ ਹੈ ਜੀ ਮਨਜ਼ੂਰੀ ਨਾ ਦੇਵੇ? ਕੀ ਮਜਾਲ ਆ ਉਹਦੀ ਜੀ। ਇਹ ਸੁਨੇਹਾ ਦਿੱਲੀ PMO ਹਾਊਸ ਤੋਂ ਗਿਆ ਜੀ ਕਿ ਭਾਈ ਬਹੁਤ ਸਾਡਾ ਜਲੂਸ ਨਿਕਲ ਰਿਹਾ, ਬਸ ਹੁਣ ਤੂੰ ਚੁੱਪ ਕਰ ਜਾ। ਅਜੇ ਬਿਆਨਬਾਜ਼ੀ ਕਰਨ ਤੋਂ ਬ੍ਰਿਜ ਭੂਸ਼ਣ ਨੂੰ ਰੋਕਿਆ, ਮੀਡੀਆ 'ਚ ਟਿੱਪਣੀ ਕਰਨ ਤੋਂ ਰੋਕਿਆ ਤੇ ਰੈਲੀ ਰੱਦ ਕਰਨ ਦੀ ਸਲਾਹ ਦਿੱਤੀ ਹੈ। ਪਰ ਇਸ ਦੇ ਬਾਵਜੂਦ ਵੀ ਉਸ ਦੇ ਖਿਲਾਫ ਐਕਸ਼ਨ ਲੈਣੋਂ ਬਚਣਾ, ਉਸ ਨੂੰ ਹਟਾਉਣ ਤੋਂ ਬਚਣਾ, ਉਸ ਨੂੰ ਲਾਂਭੇ ਕਰਨ ਤੋਂ ਬਚਣਾ। ਬ੍ਰਿਜ ਭੂਸ਼ਣ 2-3 ਦਿਨ ਮੈਂ ਦੇਖ ਰਿਹਾ ਸੀ, ਬੜਾ ਚੀਕ ਕੇ ਕਹਿ ਰਿਹਾ ਸੀ ਜੀ ਕਿ ਮੈਂ ਕਦੋਂ ਛੇੜੇ, ਕਿੱਥੇ ਛੇੜੇ, ਕਿਹੜੀ ਥਾਂ ਤੇ ਘਟਨਾ ਹੋਈ, ਦੱਸੋ ਮੈਨੂੰ ਜੀ, ਸਬੂਤ ਲਿਆਓ। ਪਹਿਲਾਂ ਤਾਂ FIR ਬੋਲਦੀ ਹੈ ਜੀ, ਘਟਨਾ ਬਾਈਜ, ਥਾਂ ਬਾਈਜ, ਜਗ੍ਹਾ ਬਾਈਜ, ਨਾਂ ਬਾਈਜ। ਅਸੀਂ ਉਹਨਾਂ ਬੱਚੀਆਂ ਦੇ ਨਾਂ ਨਹੀਂ ਲੈ ਸਕਦੇ। ਹਾਂਜੀ, ਬਿਲਕੁਲ ਬਿਲਕੁਲ। ਮੈਨੂੰ ਉਹ ਹੋਟਲਾਂ ਦੇ ਨਾਂ ਦੱਸਣ ਦੀ ਲੋੜ ਨਹੀਂ, ਮੈਨੂੰ ਉਹ ਕਮਰੇ ਨੰਬਰ ਦੱਸਣ ਦੀ ਲੋੜ ਨਹੀਂ ਜੀ। ਬਿਲਕੁਲ ਬਿਲਕੁਲ। ਪਰ ਸਵਾਲ ਇਹ ਹੈ ਕਿ ਇਹ ਸਾਰਾ ਕੁਝ ਜਾਣਕਾਰੀ ਹੈਗੀ ਹੈ ਜਿਹੜੀ ਅੱਜ ਮੀਡੀਆ ਕੋਲ ਆਈ ਹੈ, ਮੋਦੀ ਕੋਲ 2 ਸਾਲ ਪਹਿਲਾਂ।
ਪਰ ਉਹਦੇ ਬਾਵਜੂਦ ਉਹਦੇ ਪਰ ਐਕਸ਼ਨ ਨਹੀਂ। ਪਰ ਇੱਥੋਂ ਤੱਕ ਇਹ ਸਵਾਲ ਨਹੀਂਗਾ। ਸਵਾਲ ਇਹ ਤੋਂ ਵੀ ਵੱਡਾ ਪ੍ਰਵੀਨ ਜੀ ਇਹ ਖੜਾ ਕਿ ਜੇਕਰ ਇਹ ਪਹਿਲਵਾਨਾਂ ਨਾਲ ਇਹ ਕੁਝ ਹੋਇਆ ਤੇ ਉਹ ਬ੍ਰਿਜ ਭੂਸ਼ਣ ਨੇ ਕੀਤਾ ਤੇ ਉਹਦੇ ਬਾਵਜੂਦ ਤੁਸੀਂ ਉਹਨੂੰ ਬਚਾ ਰਹੇ ਹੋ, ਇਹਦਾ ਮਤਲਬ ਤੁਸੀਂ ਅਜਿਹੇ ਲੋਕਾਂ ਨੂੰ ਪਨਾਹ ਦੇ ਰਹੇ ਹੋ, ਅਜਿਹਾ ਕਰਨ ਨੂੰ ਵਾਧਾ ਦੇ ਰਹੇ ਹੋ ਤੇ ਤੁਸੀਂ ਖੇਡ ਖਿਡਾਰੀਆਂ ਦਾ ਕੈਰੀਅਰ ਉਹਨਾਂ ਦਾ ਬਰਬਾਦ ਕਰ ਰਹੇ ਹੋ। ਤੁਸੀਂ ਕਹਿੰਦੇ ਹੋ ਕਿ ਬੱਚਿਆਂ ਨੂੰ ਭੇਜਿਓ ਨਾ ਮੈਦਾਨ 'ਚ। ਹਾਂਜੀ, ਆਉਣ ਵਾਲੇ ਕਿੰਨੇ ਮਾਪੇ ਜਿਹੜੇ ਅਜੇ ਸ਼ੁਰੂਆਤੀ ਦੌਰ 'ਚ ਹੋਣੇ, ਉਹਨਾਂ ਨੇ ਬੱਚੀਆਂ ਕਿਸੇ ਹੋਰ ਚੀਜ਼ਾਂ 'ਚ ਪਾਤੀਆਂ ਹੋਣੀਆਂ, ਖੇਡ ਮੈਦਾਨ ਤੋਂ ਹਟਾ ਲਈਆਂ ਹੋਣੀਆਂ। ਕਿੱਥੇ ਤੁਸੀਂ ਗੱਲਾਂ ਕਰਦੇ ਹੋ ਚੀਨ ਦਾ ਮੁਕਾਬਲਾ ਕਰਾਂਗੇ, ਅਸੀਂ ਫਲਾਣੇ ਮੁਲਕ ਦਾ ਮੁਕਾਬਲਾ ਕਰਾਂਗੇ, ਐ ਹੋਊਗਾ ਮੁਕਾਬਲਾ ਜੀ? ਸੋ ਜਦੋਂ ਇਹੋ ਜਿਹੇ ਲੋਕਾਂ ਹੱਥ ਤੁਸੀਂ ਕੁਸ਼ਤੀ ਦੀ ਡੋਰ ਸੌਂਪੋਗੇ, ਖੇਡਾਂ ਦੀ ਡੋਰ ਸੌਂਪੋਗੇ, ਸੋ ਵੱਡਾ ਸਵਾਲ ਖੜਾ। 1983 ਦੀ ਵਰਲਡ ਕੱਪ ਦੀ ਟੀਮ ਇਹਨਾਂ ਪਹਿਲਵਾਨਾਂ ਦੇ ਹੱਕ 'ਚ ਆਈ ਹੈ ਜੀ। ਉਹਨਾਂ ਨੇ ਹਾਰਾ ਨਾਰਾ ਮਾਰਿਆ, ਬਕਾਇਦਾ ਤੌਰ ਦੇ ਉੱਤੇ ਖਾਪ ਪੰਚਾਇਤਾਂ ਨੇ 9 ਜੂਨ ਤੱਕ ਦਾ ਅਲਟੀਮੇਟਮ ਦੇਤਾ ਤੇ ਬਕਾਇਦਾ ਕਹਿ ਦਿੱਤਾ, ਜਿਹੜੇ ਕੁਰਕਸ਼ੇਤਰ ਤੋਂ ਆਪਾਂ ਮਹਾਭਾਰਤ ਦੀ ਗੱਲ ਕਰਦੇ ਸੀ ਉੱਥੋਂ ਐਲਾਨ ਹੋਇਆ ਕਿ ਭਾਈ 9 ਜੂਨ ਤੱਕ ਦਾ ਸਮਾਂ ਹੈ, ਉਹ ਤੋਂ ਬਾਅਦ ਇਹਨਾਂ ਪਹਿਲਵਾਨਾਂ ਨੂੰ ਅਸੀਂ ਲੈ ਕੇ ਬੈਠਾਂਗੇ ਜੰਤਰ ਮੰਤਰ ਜੀ, ਅਸੀਂ ਲੈ ਕੇ ਜਾਵਾਂਗੇ ਜੰਤਰ ਮੰਤਰ ਜੀ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਅਜੇ ਵੀ ਜ਼ਮੀਰ ਜਾਗਦੀ ਹੈ ਜਾਂ ਨਹੀਂ, ਅਜੇ ਵੀ ਸਰਕਾਰਾਂ ਬੋਲਦੀਆਂ ਜਾਂ ਨਹੀਂ, ਅਜੇ ਵੀ ਕਾਰਵਾਈ ਕਰਦੀਆਂ ਕਿ ਨਹੀਂ। ਪ੍ਰਵੀਨ ਜੀ, ਜਿਹੜਾ ਬ੍ਰਿਜ ਭੂਸ਼ਣ ਸਬੂਤ ਮੰਗਦਾ ਨਾ ਹਾਂਜੀ ਕਿ ਇਹ ਘਟਨਾ ਦੇ ਸਬੂਤ ਦਿਓ, ਵੈਸੇ ਤਾਂ ਇਹ ਸਬੂਤ FIR 'ਚ ਹੈਗੇ ਨੇ, ਪਰ ਉਹ ਫਿਰ ਵੀ ਪਹਿਲਵਾਨਾਂ ਤੋਂ ਸਬੂਤ ਮੰਗਦਾ। ਮੈਂ ਦੱਸ ਦਿਆਂ ਕਿ ਜਿਹੜੀ ਧਾਰਾਵਾਂ ਦੇ ਤਹਿਤ ਉਹਦੇ ਪਰ FIR ਹੋਈ ਹੈ, ਜਾਂ ਤਾਂ ਧਾਰਾਵਾਂ ਕਮਜ਼ੋਰ ਕਰ ਦੇਣ ਕੱਲ ਨੂੰ, ਪਤਾ ਨਹੀਂ ਅੱਗੇ ਜਾ ਕੇ। ਹਾਂਜੀ। ਫਿਲਹਾਲ ਜਿਹੜੀਆਂ ਧਾਰਾਵਾਂ ਤਹਿਤ ਉਹਦੇ ਪਰ FIR ਦਰਜ ਹੋਈ ਹੈ, ਉਹ ਧਾਰਾਵਾਂ ਪਤਾ ਵੀ ਕੀ ਕਹਿੰਦੀਆਂ ਜੀ? ਕਿ ਸਬੂਤ ਪੀੜਤ ਧਿਰ ਨੇ ਨਹੀਂ ਦੇਣੇ ਹੁੰਦੇ। ਹਾਂਜੀ, ਬਿਲਕੁਲ। ਸਬੂਤ ਪੁਲਿਸ ਨੇ, ਜਾਂਚ ਏਜੰਸੀ ਨੇ, ਅਦਾਲਤ ਨੇ ਖੋਜਣੇ ਹੁੰਦੇ ਆ। ਤੇ ਦੂਸਰੇ ਪਾਸੇ ਜੀ ਉਹਨਾਂ ਨੇ ਨਹੀਂ ਹੁਣ ਸਾਬਤ ਕਰਨਾ ਕਿ ਸਾਡੇ ਨਾਲ ਇਹ ਕੁਝ ਹੋਇਆ। ਭੂਸ਼ਣ ਸਾਬਤ ਕਰਕੇ ਦਿਖਾਵੇ ਕਿ ਮੈਂ ਬੇਕਸੂਰ। ਬਿਲਕੁਲ ਸਹੀ ਹੈ। ਮੈਂ ਕੱਲ 2 ਵਕੀਲਾਂ ਨਾਲ ਬਣਿਆ ਨਾਲ ਗੱਲ ਕੀਤੀ, ਇੱਕ ਸੁਪਰੀਮ ਕੋਰਟ ਦੇ ਵਕੀਲ ਸੀ, ਇੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲ ਸੀ। ਉਹ ਕਹਿੰਦੇ ਕਿ ਭਾਈ ਉਹ ਸਾਬਤ ਕਰਕੇ ਦਿਖਾਵੇ, ਕਟਹਿਰੇ 'ਚ ਉਹ ਹੈ, ਖਿਡਾਰੀ ਨਹੀਂ ਕਟਹਿਰੇ 'ਚ। ਐਕਟ ਦੇ ਵਿੱਚ ਇਸ ਐਕਟ ਦੇ ਵਿੱਚ ਇਹ ਕਹਿੰਦਾ ਕਿ ਇਹਦਾ ਮਤਲਬ ਉਹੀ ਨੇ ਉਹ ਫਿਲਮਾਂ 'ਚ ਆਪਾਂ ਦੇਖਦੇ ਆ ਨਾ, ਜਦੋਂ ਬਲਾਤਕਾਰ ਕਿਸੇ ਦੀ ਖਬਰ ਹੋਵੇ ਤਾਂ ਉਸ ਬੱਚੀ ਨੂੰ ਕਿਹੋ ਜਿਹੇ ਸਵਾਲ ਪੁੱਛਦੇ ਨੇ, ਇਹ ਤਾਂ ਉਹੋ ਜਿਹਾ ਹਾਲ ਹੋਊਗਾ। ਕਹਿੰਦੇ ਤੁਸੀਂ ਦੁਬਾਰਾ ਉਹਨਾਂ ਦਾ ਸ਼ੋਸ਼ਣ ਕਰੋਗੇ ਜੇ ਉਹਨਾਂ ਨੂੰ ਪੁੱਛੋਗੇ ਜੀ। ਇਸ ਲਈ ਉਹਨਾਂ ਨੂੰ ਨਹੀਂ ਸਬੂਤ ਲਈ ਕਹਿਣਾ, ਸਬੂਤ ਜਾਂਚ ਏਜੰਸੀ ਜਟਾਵੇ, ਦਿੱਲੀ ਪੁਲਿਸ ਜਟਾਵੇ ਜਾਂ ਬ੍ਰਿਜ ਭੂਸ਼ਣ ਇਹ ਸਾਬਤ ਕਰਕੇ ਦਿਖਾਵੇ ਕਿ ਮੈਂ ਇਹ ਕਾਲੀਆਂ ਕਰਤੂਤਾਂ, ਇਹ ਮੂੰਹ ਕਾਲਾ ਨਹੀਂ ਕੀਤਾ। ਬਿਲਕੁਲ ਸਹੀ। ਇਸ ਲਈ ਇਹ ਭਾਰਤ ਲਈ, ਇਹ ਭਾਰਤ ਦੇ ਖੇਡ ਜਗਤ ਲਈ, ਇਹ ਧੀਆਂ ਨੂੰ ਕੰਜਕਾਂ ਬਣਾ ਕੇ ਪੂਜਣ ਵਾਲਿਆਂ ਲਈ, ਇਹ ਉਹਨਾਂ ਨੂੰ ਮਾਵਾਂ ਦਾ ਦਰਜਾ ਦੇਣ ਲਈ, ਇਹ ਗੁੱਟ ਤੇ ਰੱਖੜੀ ਬਣਾਉਣ ਵਾਲਿਆਂ ਲਈ ਅੱਜ ਕਾਲਾ ਦਿਨ ਹੈ ਕਿ ਜੇਕਰ ਇਹਨਾਂ ਧੀਆਂ ਨੂੰ ਹੱਕ ਸੱਚ ਲਈ ਨਾ ਖੜੇ ਤੁਸੀਂ, ਫਿਰ ਕਾਹਦੇ ਰਿਸ਼ਤੇ ਪਾਲਣ ਵਾਲੇ ਲੋਕ ਹੋ ਤੁਸੀਂ? ਜੀ ਬਿਲਕੁਲ। ਸ਼ਰਮਾ ਜੀ, ਜਿਵੇਂ ਜਦੋਂ ਤੁਸੀਂ ਤਫਸੀਲ ਦੇ ਰਹੇ ਸੀ ਇਸ ਸਾਰੇ ਜੋ FIR ਦੀਆਂ ਦਾਅਵੇ ਨੇ, ਤੇ ਜਦੋਂ ਉਹ ਰਿਪੋਰਟ ਮੈਂ ਪੜ੍ਹੀ ਤੇ ਆਮ ਸਧਾਰਨ ਇਨਸਾਨ ਵੀ ਸੰਵੇਦਨਸ਼ੀਲ ਹੁੰਦਾ ਇਹਨਾਂ ਚੀਜ਼ਾਂ ਨੂੰ ਲੈ ਕੇ, ਤੇ ਬੰਦੇ ਦਾ ਲੂੰ ਕੰਡਾ ਖੜਾ ਹੋ ਜਾਂਦਾ ਜਿਹੜੀਆਂ ਉਹ ਚੀਜ਼ਾਂ ਕੁੜੀਆਂ ਨੇ ਕਹੀਆਂ ਨੇ। ਤੇ ਜਦੋਂ ਤੁਸੀਂ ਦੱਸ ਰਹੇ ਸੀ ਗੱਲ, ਤੇ ਜੇ ਪ੍ਰਵੀਨ ਜੀ ਇਸ FIR 'ਚ ਜੋ ਕੁਛ ਹੈ ਉਹ ਅਸੀਂ ਸਾਰਾ ਕੁਝ ਬੋਲ ਕੇ ਨਹੀਂ ਦੱਸ ਸਕਦੇ। ਹਾਂਜੀ, ਬਿਲਕੁਲ। ਤੇ ਜਦੋਂ ਆਪਾਂ ਇਹ ਸੋਚੀਏ ਵੀ ਜਦੋਂ ਅਸੀਂ ਇਹ ਗੱਲਾਂ ਸੁਣ ਨਹੀਂ ਸਕਦੇ, ਤੇ ਜਿਹੜੀਆਂ ਧੀਆਂ ਨੇ ਸਾਡੀਆਂ ਨੇ, ਸਹਾਰੀਆਂ ਨੇ, ਜਿਨ੍ਹਾਂ ਦੇ ਨਾਲ ਬੀਤੀਆਂ, ਉਹ ਉਹਨਾਂ ਦੇ ਉੱਤੇ ਉਦੋਂ ਕਿਸ ਦੌਰ 'ਚੋਂ ਗੁਜ਼ਰੀਆਂ ਹੋਣਗੀਆਂ? ਬਿਲਕੁਲ। ਔਰਤ ਨਾਲ, ਕਿਸੇ ਨਾਲ। ਜੀ। ਬਿਲਕੁਲ। ਇਸ ਪੀੜ ਨੂੰ ਆਪਾਂ ਬਿਆਨ ਹੀ ਨਹੀਂ ਕਰ ਸਕਦੇ। ਮਤਲਬ ਮੈਂ ਉਹ ਪੂਰੀ FIR ਦੇ ਉਹ ਪਹਿਲੂ ਪੜ੍ਹਦੇ ਆ, ਉਹ ਬੱਚਿਆਂ ਦੇ ਬਿਆਨ ਪੜ੍ਹਦੇ ਆ, ਮੇਰਾ ਮਤਲਬ ਕੀ ਕਹੀਏ ਹੁਣ, ਹੈ ਨਾ। ਪਰ ਉਹ ਜਿਨ੍ਹਾਂ ਨੇ ਪਲ ਹੰਢਾਇਆ ਹੁਣ, ਉਹ ਕਿਵੇਂ ਜੀਆਂ ਹੋਣੀਆਂ ਤੇ ਕਿਵੇਂ ਮਰੀਆਂ ਹੋਣੀਆਂ। ਬਿਲਕੁਲ। ਮਤਲਬ ਕਿਸ ਹਾਲਾਤ 'ਚੋਂ ਨਿਕਲ ਕੇ ਅੱਜ ਪ੍ਰਦਰਸ਼ਨ ਤੱਕ ਆਈਆਂ, ਇਹ ਸਮਝੋ ਕਿ ਅਚਾਨਕ ਨਹੀਂ, ਇਹ ਇੱਕ ਦਿਨ 'ਚ ਘੜ ਲਈ ਗਈ ਕਹਾਣੀ ਜੀ, ਜਾਂ ਇੱਕ ਨਾਲ ਨਹੀਂ ਵਾਪਰਿਆ। ਹਾਂ, ਮਤਲਬ ਇਹ ਕਿੰਨਾ ਵੱਡਾ ਸਫ਼ਰ ਹੋਣਾ ਕਿ ਅੱਕ ਕੇ ਜਦੋਂ ਪਾਪ ਦਾ ਕੜਾ ਭਰਦਾ ਫਿਰ ਇਹ ਫੁੱਟਦਾ। ਜੀ। ਤੇ ਦੂਜੀ ਗੱਲ ਇਹ ਸ਼ਰਮਾ ਜੀ ਕਿ ਦੇਖੋ, ਅਸਲ ਦੇ ਵਿੱਚ ਜੇ ਆਪਾਂ ਸੋਚੀਏ ਇਸ ਚੀਜ਼ ਨੂੰ, ਤਾਂ ਜਦੋਂ ਇਹ ਚੀਜ਼ਾਂ ਨੂੰ ਆਪਾਂ ਬਿਆਨ ਕਰਦੇ ਹਾਂ ਤੇ ਉਦੋਂ ਕਿੰਨਾ ਦੁੱਖ ਲੱਗਦਾ। ਤੇ ਕਿਸੇ ਵੀ ਬੰਦੇ ਦੇ ਨਾਲ ਜ਼ਿਆਦਤੀ ਕਰਨੀ ਇਹ ਗੁਨਾਹ ਵਾ। ਆਪਦੀ ਤਾਕਤ ਦੀ ਵਰਤੋਂ ਕਰਕੇ ਜ਼ਿਆਦਤੀ ਕਰਨੀ, ਇਹ ਤੁਸੀਂ ਦੋਹਰਾ ਗੁਨਾਹ ਕਰ ਰਹੇ ਹੋ।